ਵੱਲੋਂ ਇੱਕ ਛੋਟੀ ਜੀ ਨਸੀਹਤ, ਜਿਹੜੇ ਕਿ ਅਕਸਰ ਲੋਕ ਗਲਤੀਆਂ ਕਰਦੇ ਨੇ। ਬਾਜ਼ ਲੋਕ ਮੋਟਰਸਾਈਕਲਾਂ ਦੇ ਉੱਤੇ ਲਾਹੌਰ ਤੱਕ, ਫੈਸਲਾਬਾਦ ਤੱਕ ਸਫ਼ਰ ਕਰਦੇ ਨੇ। 66 ਗੇਵੀ ਗ੍ਰੇਡ ਸਟੇਸ਼ਨ ਉੱਤੇ ਚੌਧਰੀ ਮੁਹੰਮਦ ਅਕਰਮ ਸਾਹਿਬ ਨੇ, ਉਹ ਬੜਾ ਫਖਰ ਮਹਿਸੂਸ ਕਰਦੇ ਨੇ ਕਿ ਮੈਂ ਇੰਨਾ ਲੰਮਾ ਸਫ਼ਰ ਜਿਹੜਾ ਮੋਟਰਸਾਈਕਲ 'ਤੇ ਕੀਤਾ। ਇਹ ਸਰਾਸਰ ਆਪਦੀ ਜਾਨ ਨਾਲ, ਆਪਦੀ ਜਿਸਮ ਨਾਲ ਜ਼ਿਆਦਤੀ ਹੈ। ਅੱਲਾਹ ਤਾਲਾ ਦੀ ਜ਼ਾਤ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ, ਉਹਦੀ ਹਿਫਾਜ਼ਤ ਤੁਹਾਡੇ 'ਤੇ ਫਰਜ਼ ਆ। ਜਿੱਥੇ ਕਾਰ ਜਾ ਸਕਦੀ ਆ ਉੱਥੇ ਕਾਰ ਲੈ ਕੇ ਜਾਣ ਦੀ ਕੋਸ਼ਿਸ਼ ਕਰੋ। ਜਿੱਥੇ ਬੱਸ ਜਾਂਦੀ ਆ, ਬੱਸ ਦੇ ਵਿੱਚੋਂ ਅੱਛੀ ਬੱਸ ਦਾ ਇੰਤਖਾਬ ਕਰੋ। ਜੇ ਤੁਸੀਂ ਮਾੜੀ ਬੱਸ ਦੇ ਵਿੱਚ ਬੈਠੋਗੇ, ਤੁਹਾਨੂੰ ਜੇਬ ਕੱਟ ਹੋਣ ਦਾ ਡਰ ਹੋਏਗਾ। ਤੁਹਾਡੇ ਅੱਗੇ ਪਿੱਛੇ ਸੱਜੇ ਖੱਬੇ ਸਿਗਰਟਾਂ ਪੀਣ ਵਾਲਿਆਂ ਦੀ ਧੂੜ ਨਿਕਲੀ ਹੋਏਗੀ। ਸਫ਼ਰ ਦੇ ਵਿੱਚ ਤੁਹਾਡੀਆਂ ਸੀਟਾਂ ਤੰਗ ਹੋਣਗੀਆਂ, ਤੁਸੀਂ ਉੱਥੇ ਤੱਕ ਜਾਂਦਿਆਂ ਜਾਂਦਿਆਂ ਥੱਕ ਜਾਓਗੇ। ਏਸੀ ਬੱਸ ਦਾ ਇੰਤਖਾਬ ਕਰ ਲਓ। ਏਸੀ ਬੱਸ ਦਾ ਤਾਂ ਦੂਸਰੀ ਬੱਸ ਦਾ 150 ਰੁਪਏ ਦਾ ਕਿਰਾਏ ਦਾ ਫਰਕ ਹੁੰਦਾ। ਬਾਜ਼ ਲੋਕ ਜਿਹੜੇ ਮੋਟਰਸਾਈਕਲਾਂ 'ਤੇ ਜਾਂਦੇ, ਜੋ ਆਪਦੀ ਜ਼ਿੰਦਗੀ ਦੇ ਨਾਲ, ਆਪਣੇ ਆਪ ਦੇ ਨਾਲ ਜਿਹੜਾ ਜ਼ਿਆਦਤੀ ਕਰਦੇ ਨੇ। ਤੁਸੀਂ ਇੰਨੇ ਲੰਮੇ ਸਫ਼ਰ 'ਤੇ ਮੋਟਰਸਾਈਕਲ 'ਤੇ ਜਾਂਦੇ ਜੇ, ਮੌਸਮ ਦੀ ਸ਼ਿੱਦਤ ਗਰਮੀ ਹੋਵੇ ਜਾਂ ਸਰਦੀ ਹੋਵੇ, ਉਹ ਤੁਹਾਨੂੰ ਡਿਸਟਰਬ ਕਰਦੀ ਹੈ। ਤੁਸੀਂ ਤੰਗ ਹੁੰਦੇ ਜੇ, ਥਾਂ ਥਾਂ 'ਤੇ ਰੁਕਦੇ ਜੇ, ਚਾਹਾਂ ਪੀਂਦੇ ਜੇ। ਉਹ ਜਿਹੜੀ ਤੁਸੀਂ ਬੱਚਤ ਕਰਦੇ ਜੋ, ਚਾਹਾਂ ਦੇ ਜ਼ਰੀਏ ਨਿਘਾ ਦਿੰਦੇ ਜੇ, ਸਿਗਰਟਾਂ ਫੂਕਦੇ ਜੇ। ਫਿਰ ਆਪਦੀ ਜ਼ਿੰਦਗੀ ਨੂੰ ਜਿਹੜਾ ਹੈਗਾ ਦਾਅ ਲਾਉਂਦੇ ਜੇ। ਕਿਸੇ ਵੀ ਜਗ੍ਹਾ 'ਤੇ ਕਿਤੇ ਵੀ ਜਾਂਦਿਆਂ ਹੋਇਆਂ ਤੁਹਾਡਾ ਐਕਸੀਡੈਂਟ ਹੋ ਸਕਦਾ। ਤੁਹਾਡਾ ਐਕਸੀਡੈਂਟ ਹੋ ਜਾਵੇ, ਤੁਸੀਂ ਘਰ ਤੋਂ 100 ਮੀਲ ਦੂਰ ਜੇ, ਤੁਹਾਡੇ ਘਰਦਿਆਂ ਨੂੰ ਇਤਲਾਹ ਪਹੁੰਚੇ, ਇਤਲਾਹ ਵਾਲੇ ਘਰ ਵਾਲੇ ਉੱਥੇ ਪਹੁੰਚਦਿਆਂ ਤੱਕ ਤੁਸੀਂ, ਅੱਲਾਹ ਤਾਲਾ ਦੀ ਜ਼ਾਤ ਤੁਹਾਨੂੰ ਹਿਫਜ਼ੋ ਮਾਨ 'ਚ ਰੱਖੇ, ਤੁਸੀਂ ਟੁਰਦੇ ਹੋ ਜਾਓ, ਫਾਇਦਾ ਕੋਈ ਨਹੀਂ। ਹਸਪਤਾਲਾਂ ਦੇ ਵਿੱਚ, ਸਰਕਾਰੀ ਹਸਪਤਾਲਾਂ ਦੀ ਰੂਟੀਨ ਦਾ ਤੁਹਾਨੂੰ ਪਤਾ, ਉੱਥੇ ਜਾਓਗੇ ਬੈੱਡ 'ਤੇ ਪਾ ਦੇਣਗੇ। ਜਿੰਨੀ ਦੇਰ ਤਾਈਂ ਵਾਰਸ ਨਹੀਂ ਆਉਣਗੇ ਉਨੀ ਦੇਰ ਤਾਈਂ ਤੁਹਾਡਾ ਪੁਰਸਾਨੇ ਹਾਲ ਕੋਈ ਨਹੀਂ ਹੋਏਗਾ। ਇਸੇ ਤਰ੍ਹਾਂ ਗੱਡੀ ਦੇ ਵਿੱਚ ਜਾਂਦੇ ਜੇ ਤੁਸੀਂ, ਤਾਂ ਗੱਡੀ ਦੇ ਵਿੱਚ ਤੁਸੀਂ ਜਿਹੜਾ ਸਫ਼ਰ 3 ਘੰਟਿਆਂ ਦਾ, ਉਹ ਅੱਛੀ ਗੱਡੀ 'ਚ ਬਹਿ ਜਾਓਗੇ, ਉਹ 2.5 ਘੰਟਿਆਂ 'ਚ ਹੋ ਜਾਏਗਾ। ਉੱਥੇ ਤੁਸੀਂ ਜਾਓਗੇ, ਜਾ ਕੇ ਆਪਦਾ ਸਕੂਨ ਨਾਲ, ਉਸੇ ਤਰ੍ਹਾਂ ਜਿੱਦਾਂ ਤੁਸੀਂ ਨਹਾਤੇ ਧੋਤੇ ਸਾਫ਼ ਸੁਥਰੇ ਕੱਪੜਿਆਂ ਨਾਲ ਇੱਥੋਂ ਬੈਠੋਗੇ, ਉਹਨਾਂ ਕੱਪੜਿਆਂ ਦੇ ਨਾਲ ਹੀ ਉੱਥੇ ਜਾ ਕੇ ਉਤਰ ਜਾਓਗੇ। ਸੀਟਾਂ ਖੁੱਲੀਆਂ ਹੋਣਗੀਆਂ, ਰਿਲੈਕਸ ਹੋ ਕੇ ਜਾਓਗੇ। ਆਪਦੀ ਜਾਨ ਦੀ ਹਿਫਾਜ਼ਤ ਕਰਨਾ, ਇਹਨੂੰ ਰਿਲੈਕਸ ਕਰਨਾ, ਇਹਨੂੰ ਜਿਹੜਾ ਹੈਗਾ ਹਾਦਸਾਤ ਤੋਂ ਬਚਾਉਣਾ, ਜਿਹੜਾ ਇਹ ਤੁਹਾਡੇ 'ਤੇ ਫਰਜ਼ ਆ। ਅੱਗੇ ਹਾਦਸਾਤ ਦਾ ਹੋ ਜਾਣਾ ਜਿਹੜਾ ਹੈਗਾ, ਉਹ ਅੱਲਾਹ ਤਾਲਾ ਦਾ ਨਿਜ਼ਾਮ ਆ। ਇਸੇ ਤਰ੍ਹਾਂ ਮੋਟਰਸਾਈਕਲ ਦੇ ਉੱਤੇ ਇੰਨਾ ਲੰਮਾ ਸਫ਼ਰ ਨਾ ਕਰਿਆ ਕਰੋ। ਗਰਮੀ ਦੇ ਵਿੱਚ ਤੁਹਾਨੂੰ ਲੋਅ ਮਾਰਦੀ ਹੈ। ਸ਼ਰਬਤ ਰਾਹ ਦੇ ਵਿੱਚੋਂ ਰੰਗ ਬਰੰਗੇ ਕੈਮੀਕਲ ਦੇ ਬਣੇ ਹੋਏ ਪੀ ਪੀ ਕੇ ਤੁਹਾਡੀ ਮੱਤ ਵੱਜ ਜੂਗੀ। ਸਰਦੀਆਂ ਨੂੰ ਤੁਸੀਂ ਅਗਰ ਇੰਨਾ ਲੰਮਾ ਸਫ਼ਰ ਕਰਦੇ ਜੇ, ਸਰਦੀ ਤੁਹਾਡਾ ਢੂਆ ਪਾੜ ਦੂਗੀ। ਇਸ ਵਾਸਤੇ ਤੁਸੀਂ ਜਿਹੜਾ ਹੈਗਾ ਨਾ, ਇਹਤਿਆਤ ਕਰੋ ਜਿੰਨੀ ਜ਼ਿਆਦਾ ਹੋ ਸਕਦੀ ਹੈ। ਰਹੋ, ਹੱਸਦੇ ਵਸਦੇ ਰਹੋ, ਆਬਾਦ ਰਹੋ, ਲੇਕਿਨ ਜ਼ਿੰਦਗੀ ਦਾ ਖਿਆਲ ਰੱਖੋ। ਇਹ ਅੱਲਾਹ ਤਾਲਾ ਦੀ ਦਿੱਤੀ ਹੋਈ ਨਿਅਮਤ ਆ, ਔਰ ਸਾਰਿਆਂ ਨਾਲੋਂ ਵੱਡੀ ਨਿਅਮਤ ਆ। ਅਗਰ ਤੁਸੀਂ ਤੰਦਰੁਸਤ ਜੇ ਤੇ ਜ਼ਮਾਨੇ ਦੇ ਵਿੱਚ ਤੁਸੀਂ ਸਰਵਾਈਵ ਕਰ ਸਕਦੇ ਜੇ, ਤੇ ਅਗਰ ਤੁਸੀਂ ਤੰਦਰੁਸਤ ਨਹੀਂ ਤੇ ਫਿਰ ਤੋਂ ਉਹਨੇ ਆਖਿਆ ਮੰਜੀ ਤੇ ਬਹਿ ਕੇ ਖੰਘਣਾ ਹੀ ਆ। ਉਹ ਬੱਕਰੀ ਵਾਂਗੂ ਉੱਤੋਂ ਵੀ ਖੰਗੀ ਜਾਓਗੇ, ਥੱਲੋਂ ਵੀ ਖੰਗੀ ਜਾਓਗੇ। ਅੱਲਾਹ ਤਾਲਾ ਜ਼ਾਤ ਤੁਹਾਨੂੰ ਆਪਦੇ ਹਿਫਜ਼ੋ ਮਾਨ 'ਚ ਰੱਖੇ। ਅੱਲਾਹ ਹਾਫਿਜ਼।